ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹ ਗੈਰ ਹਾਜ਼ਰ ਆਏ। ਜੀ ਹਾਲਾਂਕਿ ਕੌਮੀ ਮੀਡੀਆ 'ਚ ਗੱਲ ਚੱਲੀ, ਪਰੰਤੂ ਇਹਦਾ ਕਾਰਨ ਇਹ ਸੀਗਾ ਕਿ ਸ਼ਾਇਦ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਇਨਵੀਟੇਸ਼ਨ ਨਹੀਂ ਦਿੱਤਾ ਗਿਆ ਸੀ, ਕਿਉਂਕਿ ਜਿਵੇਂ ਮੈਂ ਕਿਹਾ ਕਿ 117 ਕੈਂਡੀਡੇਟ ਦਾ ਜ਼ਿਕਰ ਸੀਗਾ। ਖੈਰ ਇਹਨਾਂ ਦਾ ਜਿਹੜਾ ਸ਼ਡਿਊਲ ਸੀਗਾ ਨਾ ਰਾਹੁਲ ਗਾਂਧੀ ਦਾ ਆਫੀਸ਼ੀਅਲ, ਮੈਂ ਉਹ ਵੀ ਪੜ੍ਹਿਆ ਵਾ ਕਿ ਉਹਦੇ ਵਿੱਚ ਵੀ 117 ਕੈਂਡੀਡੇਟ ਹੀ ਲਿਖੇ ਸਨ, ਮਤਲਬ ਕਿ ਐਮਪੀਜ਼ ਨਹੀਂ ਲਿਖੇ ਸਨ। ਸੋ ਇਹ ਚੀਜ਼ ਚਲੋ ਕਾਂਗਰਸ ਦੀ ਜਿਹੜੀ ਆ ਉਤਲੇ ਪੱਧਰ ਤੇ ਤੁਹਾਨੂੰ ਪਤਾ ਹੀ ਆ ਮੀਡੀਆ ਕਿਸ ਤਰ੍ਹਾਂ ਪਰਸੈਪਸ਼ਨ ਫਿਰ ਬਣਾ ਦਿੰਦਾ ਆ। ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਚਲੋ ਦੁਰਗਿਆਨਾ ਮੰਦਿਰ ਦੇ ਵਿੱਚ ਵੀ ਗਏ ਨੇ, ਮੇਰੇ ਖਿਆਲ ਦੇ ਨਾਲ ਇੱਕ ਹੋਰ ਧਾਰਮਿਕ ਸਥਾਨ ਤੇ ਵੀ ਗਏ ਨੇ, ਤੇ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਜਾ ਕੇ ਇਹਨਾਂ ਨੇ ਵਰਚੁਅਲ ਰੈਲੀ ਕੀਤੀ ਹੈ। ਵਰਚੁਅਲ ਰੈਲੀ ਦਾ ਮਤਲਬ ਕੁਝ ਸ਼ਬਦ ਨੇ ਜਿਹੜੇ ਆਪਾਂ ਥੋੜਾ ਜਿਹਾ ਅੱਜ ਕੱਲ ਯੂਜ਼ ਜ਼ਿਆਦਾ ਕਰਨ ਲੱਗ ਪਏ ਆ, ਪਰ ਪਿੰਡਾਂ ਵਾਲੇ ਬੰਦਿਆਂ ਨੂੰ ਨਹੀਂ ਪਤਾ ਲੱਗਦਾ ਕਿ ਵਰਚੁਅਲ ਰੈਲੀ ਕੀ ਬਲਾ ਹੈ। ਤੇ ਦੱਸ ਦਿਆ ਕਰੋ ਜਦੋਂ ਵੀ ਕਿਤੇ ਹੋਵੇ ਕਿ ਵੀ ਵਰਚੁਅਲ ਰੈਲੀ ਦਾ ਮਤਲਬ ਆ ਕਿ ਜਿਵੇਂ ਹੁਣ ਤੁਹਾਡੇ ਨਾਲ ਅਸੀਂ ਵੀਡੀਓ ਚੈਟ ਕਰ ਲੈਂਦੇ ਆ ਤੇ ਕਹਿ ਦਿੰਦੇ ਆ ਕਿ ਉਹ NRI ਪਿੰਡ ਦੇ ਵਾਟਰ ਬਕਸ ਦੀ ਡਿੱਗੀ ਤੇ ਵਿਖਾਈ, ਉਹ ਸਾਡੇ ਵਾਲਾ ਚਬਾਰਾ ਤੇ ਵਿਖਾਈ, ਉਹ ਕਿੰਦੇ ਕੀ ਟਰਾਲੀ ਤੇ ਵਿਖਾਈ, ਮਤਲਬ ਕਿ ਆ ਵਰਚੁਅਲ ਆ, ਹੋਰ ਕੀ ਆ ਦੱਸ ਦਿਆ ਕਰੋ। ਪਤਾ ਨਹੀਂ ਵਰਚੁਅਲ ਰੈਲੀ ਕੀ ਅਗਲਾ ਹਿਸਾਬ ਕਿਤਾਬ ਲਾਈ ਜਾਂਦਾ ਕਿ ਵਰਚੁਅਲ ਰੈਲੀ ਪਤਾ ਨਹੀਂ ਕਿਆ ਦੀ ਕੀ ਕਾਦੀ ਕਰਨ ਲੱਗੇ ਆ। ਖੈਰ ਹੁਣ ਇਸ ਤੋਂ ਇਲਾਵਾ ਜੇ ਦੇਖੀਏ ਤਾਂ ਉੱਥੇ ਜਦੋਂ ਇਹਨਾਂ ਨੇ ਸੰਬੋਧਨ ਕੀਤਾ, ਉੱਥੇ ਬੋਲੇ ਸਭ ਤੋਂ ਪਹਿਲਾਂ ਤੇ ਸਿੱਧੂ ਸਾਹਿਬ ਜੋ ਬੋਲੇ ਆ ਉਹ ਕਹਿਣ ਲੱਗੇ ਕਿ ਦੇਖੋ ਗੱਲ ਇਹ ਆ ਕਿ ਲੋਕ ਬੜੇ ਦੁਵਿਧਾ ਦੇ ਵਿੱਚ ਆ ਸਭ, ਤੇ ਸਾਨੂੰ ਕਰਦੇ ਸਵਾਲ। ਉਹ ਕਹਿੰਦੇ ਆ ਕਿ ਤੁਹਾਡਾ ਪੰਜਾਬ ਮਾਡਲ ਲਾਗੂ ਕੌਣ ਕਰੇਗਾ, ਬੰਦਾ ਦੱਸੋ ਵੀ ਦੱਸੋ। ਉਹਨੇ ਖੇਸੀ ਜੀ ਖਾਦ ਦੀ ਖਿਲਾਰ ਦਿੱਤੀ, ਜਿਸ ਤਰ੍ਹਾਂ ਕੋਈ ਪੰਛੀ ਤਗੜਾ ਪੰਛੀ ਖੰਭ ਖਿਲਾਰਦਾ ਵਾ, ਤੇ ਉਸ ਤੋਂ ਬਾਅਦ ਫਿਰ ਉਹਨੇ ਐ ਦੋਵੇਂ ਬਾਹਾਂ ਜਦੋਂ ਫਲਾਈਆਂ ਕਿ ਦੱਸੋ ਵੀ ਦੱਸੋ ਅਸੀਂ ਜਵਾਬ ਕੀ ਦਈਏ। ਤੇ ਫਿਰ ਜਵਾਬ ਤੇ ਦੇਣਾ ਬਣਦਾ ਸੀਗਾ ਨਾ, ਜਵਾਬ ਤੇ ਫਿਰ ਦੇਣਾ ਬਣਦਾ ਸੀਗਾ। ਤੇ ਖੈਰ ਉਹਨਾਂ ਨੇ ਕਿਹਾ ਕਿ ਜੋ ਮਰਜ਼ੀ ਐਲਾਨ ਦਿਓ, ਸਾਰਿਆਂ ਨੂੰ ਪ੍ਰਵਾਨ ਹੋ। ਉਸ ਤੋਂ ਬਾਅਦ ਚੰਨੀ ਜੀ ਨੂੰ ਪਤਾ ਸੀ ਕਿ ਮੇਰਾ ਹੀ ਨੁਕਸਾਨ ਹੋ, ਤੇ ਖੈਰ ਚੰਨੀ ਜੀ ਆ ਗਿਆ। ਚੰਨੀ ਜੀ ਨੇ ਆਪਦਾ ਹੀ ਤੁਹਾਨੂੰ ਪਤਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਤੇ ਦੇਖੋ ਜੀ ਤੁਸੀਂ ਮੈਨੂੰ 111 ਦਿਨ ਦਾ ਮੌਕਾ ਦਿੱਤਾ, ਨਾ 3 ਮਹੀਨੇ ਮੈਂ ਸੁੱਤਾ ਤੇ ਨਾ ਮੈਂ ਕਿਸੇ ਨੂੰ ਸੌਣ ਦਿੱਤਾ। ਮਤਲਬ ਕਿ ਕਿੱਥੇ ਕੱਚੇ ਅਧਿਆਪਕਾਂ ਨੂੰ ਵੀ ਇਹਨਾਂ ਨੇ ਕਿੱਥੇ ਸੌਣ ਦਿੱਤਾ, ਵਿਚਾਰੇ ਦਿਨ ਭਰ ਰਾਤ ਇਹਨਾਂ ਦੇ ਘਰਾਂ ਦੇ ਅੱਗੇ ਪ੍ਰਦਰਸ਼ਨ ਕਰਦੇ ਰਹੇ। ਤਾਂ ਉਹ ਸ਼ਾਇਦ ਇਹੀ ਗੱਲ ਕਹਿ ਰਹੇ ਸੀ, ਮੈਂ ਨਾ ਆਪ ਸੁੱਤਾ ਤੇ ਨਾ ਚੱਜ ਨਾਲ ਮੈਂ ਕੱਚੇ ਮੁਲਾਜ਼ਮਾਂ ਨੂੰ ਸੌਣ ਦਿੱਤਾ। ਅੱਛਾ, ਉਸ ਤੋਂ ਬਾਅਦ ਉਹ ਕਹਿੰਦੇ ਜੀ ਕਿ ਇੱਕ ਮੌਕਾ ਮੈਨੂੰ ਦਿਓ। ਫਿਰ ਨਾਲ ਉਹੀ ਗੱਲ ਕਹਿ ਦਿੱਤੀ ਕਿ ਦੇਖੋ ਜੀ ਗੱਲ ਇਹ ਆ ਕਿ ਜੋ ਵੀ ਤੁਸੀਂ ਪ੍ਰਵਾਨ ਕਰੋਗੇ, ਜੋ ਵੀ ਤੁਸੀਂ ਤੁਹਾਨੂੰ ਲੱਗੇਗਾ ਠੀਕ ਆ, ਜੋ ਵੀ ਦੇ ਦਿਓਗੇ ਤੇ ਭਾਈ ਸਭ ਅੱਛਾ ਹੈ, ਸਭ ਅੱਛਾ ਹੈ, ਸਭ ਅੱਛਾ। ਆ ਵੀ ਸਿੱਧੂ, ਆ ਵੀਰੇ ਸਿੱਧੂ ਵੀਰੇ, ਆਸ਼ੂ ਤੂੰ ਵੀ ਆ। ਜਿਵੇਂ ਉੱਥੇ ਸਰਕਾਰੀ ਸਕੂਲਾਂ ਦੇ ਵਿੱਚ ਵਿਦਾਇਗੀ ਪਾਰਟੀ ਹੁੰਦੀ ਸੀ ਨਾ, ਉਹ ਤੂੰ ਵੀ ਆ ਜਾ ਤੂੰ ਵੀ ਆ ਜਾ ਗਰੁੱਪ ਫੋਟੋ ਖਿਚਾਣੀ, ਗਰੁੱਪ ਫੋਟੋ ਹੋ ਗਈ ਕਿ ਅਸੀਂ ਮਤਲਬ ਕਿ ਯੂਨਿਟੀ ਸ਼ੋ ਕਰ ਰਹੇ ਹਾਂ, ਏਕਤਾ ਹੈ ਕਿ ਇਹਦੇ ਵਿੱਚ ਬਰਕਤ ਹੈ, ਏਕੇ ਦੇ ਵਿੱਚ ਬਰਕਤ ਜ਼ਾਹਰ ਕੀਤੀ ਹੈ। ਤਾਂ ਖੈਰ ਫਿਰ ਰਾਹੁਲ ਗਾਂਧੀ ਨੂੰ ਕਹਿਣਾ ਹੀ ਪਿਆ, ਅੱਖ ਚੱਬਣਾ ਹੀ ਪਿਆ ਖੀਰੀ। ਕਹਿੰਦਾ ਕਿ ਦੇਖੋ ਜੇ ਫਿਰ ਪਾਰਟੀ ਦੀ ਮਰਜ਼ੀ ਆ, ਸੋ ਜੇ ਸਾਡੇ ਕਾਰਿਆਕਰਤਾ ਮਤਲਬ ਜਿਹੜੇ ਕਾਰਕੁਨ ਹੁੰਦੇ ਆ, ਪਾਰਟੀ ਵਰਕਰ ਹੁੰਦੇ ਆ, ਜੇ ਕਾਰਿਆਕਰਤਾ ਦੀ ਇਹ ਮਰਜ਼ੀ ਹੈ ਤਾਂ ਫਿਰ ਭਾਈ ਅਸੀਂ CM ਫੇਸ ਜ਼ਰੂਰ ਡਿਕਲੇਅਰ ਕਰਾਂਗੇ ਤੇ ਛੇਤੀ ਡਿਕਲੇਅਰ ਕਰਾਂਗੇ। ਇਹਦਾ ਮਤਲਬ ਇਹ ਹੈ ਕਿ CM ਫੇਸ ਜਲਦੀ ਕਾਂਗਰਸ ਐਲਾਨੇਗੀ। ਹੁਣ ਕਿਹੜਾ ਹੋਏਗਾ ਇਹਦਾ ਬਾਈ ਤੁਸੀਂ ਆਪ ਦੇ ਹਿਸਾਬ ਨਾਲ ਗੁਣਾ ਗਣਿਤ ਲਾ ਲਓ। ਮੇਰਾ ਤੇ ਦਿਮਾਗ ਪਜ਼ਲ ਹੋਇਆ ਪਿਆ ਗੁਣਾ ਗਣਿਤ ਕਰਦਿਆਂ। ਚੰਨੀ ਹੋਏਗਾ ਤੇ ਸਿੱਧੂ ਕਿੱਧਰ ਜਾਏਗਾ, ਸਿੱਧੂ ਹੋਏਗਾ ਚੰਨੀ ਕਿੱਧਰ ਜਾਏਗਾ, ਸੁਖਜਿੰਦਰ ਸਿੰਘ ਰੰਧਾਵਾ, ਸੁਨੀਲ ਜਾਖੜ, ਫਤੂਈਆਂ ਜੀਆਂ ਤੇ ਕਈਆਂ ਨੇ ਸਵਾਲ ਰੱਖੀਆਂ ਨਾ ਕਿ ਮੈਂ ਮੁੱਖ ਮੰਤਰੀ। ਪ੍ਰਤਾਪ ਸਿੰਘ ਬਾਜਵਾ ਕਹਿੰਦਾ ਕਿ ਮੈਂ ਕਿਉਂ ਨਹੀਂ ਬਈ ਮੁੱਖ ਮੰਤਰੀ। ਤੇ ਰਾਜਕੁਮਾਰ ਵੀਰਕੇ ਨੇ ਤੇ ਕਮਾਲ ਹੀ ਕਰ ਦਿੱਤੀ ਸੀ, ਏਡਾ ਘਟੀਆ ਉਹਨੇ ਸ਼ਬਦ ਬੋਲਿਆ ਸੀ। ਕਹਿੰਦਾ ਕਿ ਸਾਡੇ ਕੋਲ ਲਾੜਿਆਂ ਦੀ ਕੋਈ ਕਮੀ ਨਹੀਂ, ਜਿਹੜੇ ਕਹਿੰਦੇ ਨੇ ਲਾੜਾ ਕਿੱਥੇ ਆ ਤੁਹਾਡਾ, ਲਾੜੇ ਤਾਂ ਹੀ ਘਰਾਂ 'ਚ ਭੇਜ ਦਿਆਂਗੇ। ਏਡਾ ਬੇਵਕੂਫ ਆਦਮੀ। ਕਹਿਣ ਦਾ ਮਤਲਬ ਇਹ ਹੋਣਾ ਚਾਹੀਦਾ ਸੀ ਕਿ ਸਾਡੇ ਕੋਲ CM ਫੇਸ ਬਥੇਰੇ ਨੇ, ਤਾਂ CM ਫੇਸ ਤੇ ਬਥੇਰੇ ਨੇ ਪਾਰਟੀ ਦੇ ਕੋਲ। ਪਰ
ਅੱਜ ਤੇ ਠੀਕ ਆ, ਉੱਥੇ ਇਹਨਾਂ ਨੇ ਡੀਂਗਾ ਹਾਕ ਦਿੱਤੀਆਂ ਕਿ ਏਦਾਂ ਨਹੀਂ ਜੀ, ਏਦਾਂ ਆ, ਏਦਾਂ ਆ। ਕਿ ਜੇ ਮੰਨ ਲਓ ਉਹਨਾਂ ਨੇ ਸੁਨੀਲ ਜਾਖੜ ਵਰਗੇ ਨੂੰ, ਚਲੋ ਸੁਨੀਲ ਜਾਖੜ ਦਾ ਤਾਂ ਛੱਡੋ, ਤੇ ਇਲੈਕਸ਼ਨ ਹੀ ਨਹੀਂ ਲੜ ਰਿਹਾ, ਪ੍ਰਤਾਪ ਬਾਜਵੇ ਵਰਗੇ ਨੂੰ ਥਾਪੀ ਦੇ ਦਿੱਤੀ, ਫਿਰ ਕੀ ਬਣੇਗਾ? ਫਿਰ ਕੀ ਬਣੇਗਾ? ਕੀ ਪ੍ਰਮਾਣ ਕਰ ਲਿਆ ਜਾਏਗਾ? ਖੈਰ ਬਾਕੀ ਦੇਖੋ ਹੁਣ ਕੀ ਬਣਦਾ। ਸੋ ਇਹ ਰਾਹੁਲ ਗਾਂਧੀ ਦੀ ਫੇਰੀ ਸੀ। ਰਾਹੁਲ ਗਾਂਧੀ ਦੀ ਫੇਰੀ ਤੋਂ ਬਾਅਦ ਹੁਣ ਇਹਨਾਂ ਦੇ ਦਿਨ ਫਿਰਦੇ ਆ ਕਿ ਨਹੀਂ, ਉਹ ਆਪਾਂ ਪਿੰਡਾਂ ਚ ਆਉਂਦੇ ਹੁੰਦੇ ਆ ਨਾ ਕਿ ਫਲਾਣੇ ਦਾ ਮੁੰਡਾ ਯਾਰ ਸਾਊ ਬੜਾ ਨਿਕਲਿਆ ਤੇ ਉਹਨਾਂ ਦੇ ਦਿਨ ਫਿਰ ਗਏ। ਕੀ ਇਹਨਾਂ ਦੇ ਇਸ ਫੇਰੀ ਤੋਂ ਬਾਅਦ ਦਿਨ ਫਿਰਦੇ ਆ? ਇਹ ਦੇਖਣ ਵਾਲੀ ਗੱਲ ਹੋਏ। ਜੀ ਜੀ। ਹੁਣ ਦੇਖੋ ਇੰਨੇ ਲਾੜਿਆਂ ਚ ਘੋੜੀ ਚੜ੍ਹਦਾ ਕੌਣ ਆ, ਬਣਦਾ ਇਹਨਾਂ ਦਾ ਇੱਥੇ ਕੀ ਆ। ਤੇ ਮੈਨੂੰ ਤਾਂ ਲੱਗਦਾ ਇਹਨਾਂ ਦਾ ਵਾਹਵਾ ਹੀ ਖਿਲਾਰਾ ਹੁਣ ਦੁਬਾਰਾ ਪਊਗਾ। ਅੱਜ ਮਿੰਟੂ ਜੀ ਗੱਲ ਕਰੀਏ ਜ਼ਮਾਨਤਾਂ ਦਾ ਜਾਂ ਰਾਹਤਾਂ ਦਾ ਦਿਨ ਕਹਿ ਸਕਦੇ ਹਾਂ। ਡਰੱਗ ਕੇਸ ਮਾਮਲੇ ਦੇ ਵਿੱਚ ਮਜੀਠੀਏ ਨੂੰ ਸੁਪਰੀਮ ਕੋਰਟ ਤੋਂ ਰਾਹਤ, ਗ੍ਰਿਫਤਾਰੀ ਤੇ ਸੋਮਵਾਰ ਤੱਕ ਲੱਗ ਗਈ ਰੋਕ। ਹਾਂਜੀ ਹਾਂਜੀ। ਵਿਕਰਮ ਸਿੰਘ ਮਜੀਠੀਏ ਦੀ ਰਾਸ਼ੀ ਵੀ ਜਿਵੇਂ ਅਖਬਾਰਾਂ 'ਚ ਰਾਸ਼ੀ ਆਉਂਦੀ ਹੁੰਦੀ ਸੀਗੀ, ਰਾਸ਼ੀ ਫਲ। ਅਸੀਂ ਵੀ ਛੋਟੇ ਹੁੰਦੇ ਨਾ ਬੜਾ ਪੜ੍ਹਦੇ ਹੁੰਦੇ ਸਾਂ, ਸਵੇਰੇ ਕਿਸੇ ਦੇ ਘਰੇ ਜਾ ਕੇ ਅਖਬਾਰ ਦੇਖਣਾ, 12 ਵਜੇ ਤੱਕ ਜੇ ਅਖਬਾਰ ਨਹੀਂ ਆਇਆ ਤੇ ਰਾਸ਼ੀ ਪਤਾ ਨਹੀਂ ਕਿੱਦਾਂ ਦੀ ਹੋਏਗੀ, ਡਰ ਜਿਹਾ ਲੱਗਾ ਰਹਿੰਦਾ ਸੀ। ਇਹ ਵੀ ਇੱਕ ਬਿਮਾਰੀ ਹੁੰਦੀ ਆ। ਖੈਰ, ਤੇ ਮੈਨੂੰ ਤੇ ਲੱਗਦਾ ਕਿ ਜਿਹੜਾ ਵੀ ਉਹ ਰਾਸ਼ੀ ਫਲ ਕੋਈ ਮਤਲਬ ਕਿ ਦੇਖਦਾ ਜਾਂ ਕੋਈ ਬਲੀਵ ਕਰਦਾ, ਉਹਦੇ ਵਿੱਚ ਭਰੋਸਾ ਰੱਖਦਾ ਆ, ਉਹ ਬੜੀ ਅਜੀਬੋ-ਗਰੀਬ ਜੀ ਰਾਸ਼ੀ ਬਣੀ ਪਈ ਆ ਵਿਕਰਮ ਸਿੰਘ ਮਜੀਠੀਏ ਦੀ। ਇੱਕ ਦਿਨ ਆਫਤ, ਦੂਜੇ ਦਿਨ ਰਾਹਤ, ਤੀਜੇ ਦਿਨ ਫੇਰ ਆਫਤ, ਚੌਥੇ ਦਿਨ ਫੇਰ ਰਾਹਤ। ਚੱਲ ਕੀ ਰਿਹਾ, ਸਮਝ ਤੋਂ ਪਰੇ ਦੀ ਗੱਲ ਆ। ਮਤਲਬ ਕਿ ਉਹ ਸੱਪ ਸੀੜੀ ਜੀ ਨਹੀਂ ਸੀ ਖੇਡਦੇ ਹੁੰਦੇ, ਸੱਪ ਸੀੜੀ, ਇਹੋ ਜੀ ਰਾਸ਼ੀ ਬਣੀ ਪਈ ਆ ਵਿਕਰਮ ਮਜੀਠੀਏ। ਖੈਰ ਗੱਲ ਇਹ ਆ ਕਿ ਰਾਹਤ ਮਿਲ ਗਈ ਹੈ। ਰਾਹਤ ਇਸ ਗੱਲੋਂ ਮੇਰੇ ਖਿਆਲ ਦੇ ਨਾਲ ਵੱਡੀ ਹੈ ਕਿ ਹੁਣ ਸੋਮਵਾਰ ਤੱਕ, ਜਿਵੇਂ ਤੁਸੀਂ ਕਿਹਾ ਕਿ ਪੁਲਿਸ ਹੱਥ ਨਹੀਂ ਲਾ ਸਕੇਗੀ, ਤਾਂ ਉਦੋਂ ਤੱਕ ਮੇਰੇ ਖਿਆਲ ਦੇ ਨਾਲ ਨਾਮਜ਼ਦਗੀ ਵੀ ਭਰੀ ਜਾ ਸਕੇਗੀ ਔਰ 1-2 ਪੀਸੀ ਵੀ ਕੀਤੀ ਜਾ ਸਕੇਗੀ। ਤੋ ਕਹਿਣ ਦਾ ਮਤਲਬ ਇਹ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਜਾ ਕੇ ਰਾਹਤ ਹਾਸਲ ਕੀਤੀ ਹੈ, ਉਸ ਤੋਂ ਇੱਕ ਉਮੀਦ ਇਹ ਵੀ ਵੱਧਦੀ ਹੈ ਕਿ ਭਾਈ ਹੋ ਸਕਦਾ, ਵੈਸੇ ਤੇ ਦੇਖੋ ਐਨਡੀਪੀਐਸ ਐਕਟ ਦੇ ਤਹਿਤ ਉਹ ਕਹਿੰਦੇ ਕੋਈ 37 ਨੰਬਰ ਹੈ ਕੋਈ ਸੈਕਸ਼ਨ, ਜਿਹਦੇ ਵਿੱਚ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ, ਮਤਲਬ ਕਿ ਪ੍ਰਬੰਧ ਹੈ। ਆਪਾਂ ਹੁਣ ਗੱਲ ਇਹਦੀ ਕੀਤੀ ਹੋਈ ਹੈ ਕਿ ਆਮ ਤੌਰ ਤੇ ਤਾਂ ਐਂਟੀਸਪੇਟਰੀ ਬੇਲ ਉਦੋਂ ਮਿਲਦੇ ਅਸਾਰ ਜ਼ਿਆਦਾ ਵੱਧ ਜਾਂਦੇ ਨੇ ਜਦੋਂ ਪਹਿਲਾਂ ਤੁਹਾਨੂੰ ਇੰਟਰਮ ਬੇਲ ਜਿਹੜੀ ਦਿੱਤੀ ਜਾਂਦੀ ਹੈ ਜਾਂ ਉਹਨੂੰ ਐਕਸਟੈਂਡ ਕੀਤਾ ਜਾਂਦਾ ਹੈ। ਤਾਂ ਖੈਰ ਕਹਿੰਦੇ ਆ ਕਿ ਹਾਈ ਕੋਰਟ ਨੇ ਡਰੱਗ ਮਾਮਲੇ 'ਚ 44 ਪੰਨਿਆਂ ਦੇ ਹੁਕਮ 'ਚ ਇਹ ਅਰਜ਼ੀ ਜਿਹੜੀ ਰੱਦ ਕੀਤੀ ਸੀ, ਉਹਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਲਿਖਿਆ ਸੀਗਾ ਤੇ ਇਹਨਾਂ ਨੇ ਸਮਾਂ ਮੰਗਿਆ ਸੀ, ਉਹਨਾਂ ਨੇ ਸਮਾਂ ਜ਼ਰੂਰ ਦੇ ਦਿੱਤਾ। ਚਲੋ ਹੁਣ ਉਹ ਸਮਾਂ ਜਿਹੜਾ ਉਹ ਜਦੋਂ ਬੀਤੂਗਾ, ਉਸ ਤੋਂ ਬਾਅਦ ਮੈਨੂੰ ਇਉਂ ਲੱਗਦਾ ਹੈ ਕਿ ਦੇਖੋ, ਜੇ ਵਿਕਰਮ ਸਿੰਘ ਮਜੀਠੀਆ ਨੂੰ ਨਾ ਮਿਲੀ ਜ਼ਮਾਨਤ ਤਾਂ ਵਿਕਰਮ ਸਿੰਘ ਮਜੀਠੀਆ ਉਸ ਤੋਂ ਬਾਅਦ ਫਿਰ ਲੁਕੇਗਾ ਛਿਪੇਗਾ ਨਹੀਂ। ਮੈਨੂੰ ਤੇ ਇਉਂ ਲੱਗਦਾ ਕਿਉਂਕਿ ਇਲੈਕਸ਼ਨ ਦਾ ਪਰਚਾ ਭਰ ਕੇ ਉਸ ਤੋਂ ਬਾਅਦ ਲੁਕਣਾ ਛਿਪਣਾ ਬੜਾ ਔਖਾ ਜਿਹਾ ਕੰਮ ਹੈ ਤੇ ਬੜਾ ਗਲਤ ਜਿਹਾ ਮੈਸੇਜ ਵੀ ਜਾਂਦਾ ਹੈ। ਤਾਂ ਵਿਕਰਮ ਸਿੰਘ ਮਜੀਠੀਆ ਜਾਂ ਅਕਾਲੀ ਦਲ ਬਾਦਲ ਫਿਰ ਬੜੇ ਧੂਮ ਧੜੱਕੇ ਨਾਲ ਮੈਨੂੰ ਲੱਗਦਾ ਕਿ ਸਰੈਂਡਰ ਕਰੂਗੇ ਔਰ ਉਸ ਤੋਂ ਬਾਅਦ ਫਿਰ ਇੱਕ ਇਲੈਕਸ਼ਨ ਦੀ ਜਾਂ ਲੜਾਈ ਦੀ ਪੂਰੀ ਧਮਕ ਜਿਹੜੀ ਆ ਸੁਣਾਈ ਦੇਵੇਗੀ। ਤਾਂ ਉਹ ਧਮਕ ਜਿਹੜੀ ਆ ਤੁਹਾਡੇ ਤੱਕ ਵੀ, ਯੂਐਸ ਤੱਕ ਵੀ ਤੇ ਯੂਕੇ ਤੱਕ ਵੀ ਜਾਣੀ ਆ। ਉਹਦੇ ਚ ਜਿੱਤੇਗਾ ਹਾਰੇਗਾ ਪਤਾ ਨਹੀਂ ਕੌਣ, ਪਰ ਇਸ ਵੇਲੇ ਡਰੱਗ ਵਾਲਾ ਮਾਮਲਾ ਜਿਹੜਾ ਉਹ ਕੁਛ ਇਸ ਤਰ੍ਹਾਂ ਬਣ ਗਿਆ ਹੈ ਕਿ ਠੀਕ ਆ, 1-2 ਦਿਨ ਖਬਰਾਂ ਹੋਰ ਆਉਣਗੀਆਂ, ਪਰੰਤੂ ਬਾਅਦ ਦੇ ਵਿੱਚ ਅਕਾਲੀ ਦਲ ਬਾਦਲ ਦਾ ਜਿਸ ਤਰ੍ਹਾਂ ਦਾ ਮੂਵ ਹੈ ਕਿ ਉਹ ਜਿੱਤ ਹਾਰ ਚ ਲੋਕ ਉਲਝ ਜਾਣਗੇ, ਜਿਹਦਾ ਫਾਇਦਾ ਡੈਫੀਨਿਟਲੀ ਮੇਰਾ ਮੰਨਣਾ ਹੈ ਕਿ ਅਕਾਲੀਆਂ ਨੂੰ ਦੋਹਰੀ ਤੀਹਰੀ ਥਾਂ ਤੇ ਮਿਲੇਗਾ। ਨੰਬਰ 1 ਉਹਨਾਂ ਦੀਆਂ ਨੈਗੇਟਿਵ ਚੀਜ਼ਾਂ ਜਿੱਤ ਹਾਰ ਦੀ ਚਰਚਾ ਚ, ਬਹਿਸਬਾਜ਼ੀ ਚ ਨੱਪੀਆਂ ਜਾਣਗੀਆਂ। ਸੈਕੰਡ ਚੀਜ਼ ਕਿ ਨਵਜੋਤ ਸਿੰਘ ਸਿੱਧੂ ਨੂੰ ਘੇਰ ਲੈਣਗੇ ਔਰ ਉਹਦੇ ਨਾਲ ਘੇਰੇ ਦੇ ਵਿੱਚ ਅਕਾਲੀ ਦਲ ਦੇ ਨਾਲ ਹੋ ਸਕਦਾ ਪੁਰਾਣੇ ਸਾਥੀ ਵੀ ਆ ਜਾਣ। ਉਹਨਾਂ ਦੇ ਪੁਰਾਣੇ ਸਾਥੀ ਸਮਝਦੇ ਹੋ ਨਾ, ਭੁੱਲੇ ਦਾ ਲਈ 9 ਮਾਸ ਵਾਲੇ, ਹੋ ਸਕਦਾ ਉਹ ਵੀ ਉਸ ਲੜਾਈ ਚ ਆ ਜਾਣ ਤੇ ਉਹ ਵੀ ਆ ਜਾਣ ਜਿਹੜੇ ਸਿੱਧੂ ਨੂੰ ਸਟੇਜਾਂ ਤੇ ਜੱਫੀਆਂ ਪਾਉਂਦੇ ਆ ਤੇ ਪਿੱਛੋਂ ਇਹ ਕਹਿੰਦੇ ਆ ਕਿ ਉਹ ਜਿਵੇਂ ਆਂਦੇ ਹੁੰਦੇ ਨਾ ਕਿ ਬਾਬਾ ਮਰੇ ਤੇ ਫੈਲ ਵੰਡੀਏ, ਸ਼ਰੀਕ ਮਰੇ ਤੇ ਵਿਹੜਾ ਮੋਕਲਾ, ਕਹਾਵਤਾਂ ਨੇ, ਮਤਲਬ ਕਿ ਉਹ ਵੀ ਆ ਸਕਦੇ ਆ। ਸੋ ਕੁੱਲ ਮਿਲਾ ਕੇ ਜੇ ਤੁਸੀਂ ਦੇਖੋਗੇ
ਤਾਂ ਇਹ ਨਹੀਂ ਹੈ ਕਿ ਅਚਨਚੇਤੀ ਵਿਕਰਮ ਸਿੰਘ ਮਜੀਠੀਆ ਨੂੰ ਇਲੈਕਸ਼ਨ 'ਚ ਠੱਲਣ ਦਾ ਫੈਸਲਾ ਹੋ ਗਿਆ। ਇਹ ਬੜੀ ਸੋਚੀ ਸਮਝੀ ਰਣਨੀਤੀ ਹੈ। ਤਾਂ ਦੇਖੋ ਅੱਗੇ ਨਤੀਜਾ ਕੀ ਨਿਕਲਦਾ, ਪਰ ਮੈਨੂੰ ਤੇ ਇਉਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਕੁਛ ਵੇਖਿਆ ਜਾ ਸਕਦਾ ਜਾਂ ਵਾਪਰ ਸਕਦਾ ਹੈ। ਜੀ, ਜੀ, ਬਹੁਤ ਕੁਛ ਜਿਹੜਾ ਆ ਇਸ ਦੇ ਵਿੱਚ ਚੱਲਣਾ ਆ। ਸੁਖਪਾਲ ਖਹਿਰਾ ਨੂੰ ਵੀ ਮਿਲ ਗਈ ਜੀ ਜ਼ਮਾਨਤ? ਹਾਂਜੀ, ਸੁਖਪਾਲ ਖਹਿਰਾ ਨੂੰ ਵੀ ਮਿਲ ਗਈ ਆ। ਬਿਲਕੁਲ ਜ਼ਮਾਨਤਾਂ ਦਾ ਹੀ ਦਿਨ ਹੈ ਅੱਜ, ਜਾਂ ਰਾਤਾਂ ਦਾ ਦਿਨ ਆ। ਚਲੋ ਚੰਗਾ ਦਿਨ ਆ, ਠੀਕ ਆ ਕਿ ਸੁਖਪਾਲ ਖਹਿਰਾ ਦੀ ਵੀ ਜਿੰਦ ਛੋਟੀ, ਜਿੰਦ ਜੀ, ਬੜੀ ਕਸੂਤੀ ਫਸ ਜਾਂਦੀ ਹੈ ਨਾ ਜੀ। ਸਿੱਖਾਂ ਜਿਹੜੀਆਂ ਨੇ, ਗੁਰਦਾਸ ਮਾਨ ਨੇ ਇੱਕ ਗਾਣੇ 'ਚ ਆਖਿਆ ਸੀ, ਇਸ ਸਿੱਖਾਂ ਦੇ ਸੰਸਾਰ ਦੀਆਂ ਕਿਆ ਬਾਤਾਂ ਨੇ, ਕਾਲੇ ਕਾਲੇ ਦਿਨ ਤੇ ਚਿੱਟੀਆਂ ਰਾਤਾਂ ਨੇ। ਹੁਣ ਤੁਸੀਂ ਆਪ ਹੀ ਸਮਝ ਲਓ ਕਿ ਸੰਸਾਰ ਕਿਸ ਤਰ੍ਹਾਂ ਦਾ ਹੈ, ਕਿ ਜਿੱਥੇ ਦਿਨ ਕਾਲੇ ਹੁੰਦੇ ਆ, ਰਾਤਾਂ ਚਿੱਟੀਆਂ ਹੁੰਦੀਆਂ ਨੇ। ਰਾਤਾਂ ਚਿੱਟੀਆਂ ਆਪੇ ਹੀ, ਕਿ ਫਲੱਡ ਲਾਈਟਾਂ ਜੀ, ਫਲਾਣੀਆਂ ਲਾਈਟਾਂ, ਟਾਵਰਾਂ ਵਾਲੀਆਂ ਲਾਈਟਾਂ ਤੇ ਬੈਰਕਾਂ ਵਾਲੀਆਂ ਲਾਈਟਾਂ ਤੇ ਰਾਤਾਂ ਚਿੱਟੀਆਂ, ਦਿਨ ਕਾਲੇ ਆਪੇ ਹੀ ਹੈ। ਉਹੀ 50-60 ਬੰਦੇ ਤੁਹਾਡੇ ਵਿੱਚ ਵੱਜੀ ਜਾਂਦੇ, ਪਹੁੰਚ ਹੋ ਕੇ ਵਿੱਚ ਵੱਜੀ ਜਾਂਦੇ ਜਿੱਧਰ ਨੂੰ ਜਾਓ, ਹਮੇ ਛੋੜ ਕਰ ਜਾਓਗੇ ਕਹਾਂ। ਖੈਰ ਚਲੋ, ਉਹ ਸੰਸਾਰ ਆਪਣੀ ਥਾਂ ਤੇ ਹੈ, ਇਹ ਸੰਸਾਰ ਆਪਣੀ ਥਾਂ ਤੇ ਹੈ, ਦੋਨੇ ਚੱਲੀ ਜਾਂਦੇ, ਉਹ ਅਲੱਗ ਦੁਨੀਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਦੋ ਤਰ੍ਹਾਂ ਦੀ ਰਾਹਤ ਹੈ ਕਿਸੇ ਵੀ ਲੀਡਰ ਵਾਸਤੇ। ਇੱਥੇ ਵੀ ਦੋ ਤਰ੍ਹਾਂ ਦੀ ਰਾਹਤ ਹੈ, ਜਿਵੇਂ ਆਪਾਂ ਉੱਥੇ ਗੱਲ ਕਰ ਰਹੇ ਨਾ ਕਿ ਅਕਾਲੀ ਦਲ ਨੂੰ ਫਾਇਦੇ ਹੀ ਫਾਇਦੇ, ਅਕਾਲੀ ਦਲ ਨੂੰ ਉਸ ਮੂਵ ਦੇ ਵਿੱਚ ਫਾਇਦੇ ਹੀ ਫਾਇਦੇ ਨਜ਼ਰ ਆਉਂਦੇ ਆ। ਜੇ ਧਾਰ ਵੱਖਰੀ ਚੀਜ਼ ਹੈ, ਤਾਂ ਇੱਥੇ ਵੀ ਦੋ ਤਰ੍ਹਾਂ ਦੇ ਫਾਇਦੇ ਆ। ਇੱਕ ਤੇ ਸੁਖਪਾਲ ਸਿੰਘ ਖਹਿਰਾ ਨੂੰ ਨਿੱਜੀ ਜ਼ਿੰਦਗੀ ਦੇ ਵਿੱਚ ਫਾਇਦਾ ਹੈ, ਕਿਉਂਕਿ ਦੇਖੋ ਕੋਈ ਵੀ ਬੰਦਾ ਠੀਕ ਹੈ, ਜਿਸ ਉਮਰ ਦੇ ਸਟੇਜ ਤੇ ਪਹੁੰਚੇ ਹੋਏ ਨੇ, ਉਹਨਾਂ ਦੇ ਬੇਟੇ, ਉਹਨਾਂ ਦੀ ਬੇਟੀ ਜਵਾਨ ਨੇ, ਬੇਟੀ ਮੈਰਿਡ ਹੈ, ਬੰਦਾ ਜਦੋਂ ਇਸ ਤਰ੍ਹਾਂ ਦੋਤੇ ਪੋਤਿਆਂ ਵਾਲਾ ਹੋ ਜਾਂਦਾ ਆ, ਇੱਕ ਤੇ ਆਪਦੇ ਬੱਚਿਆਂ 'ਚ ਜਾਣ ਨੂੰ ਲੋਚਦਾ ਹੈ, ਤਾਂ ਇੱਕ ਤੇ ਇਹ ਆ ਕਿ ਬੰਦਾ ਆਪਣੇ ਘਰ, ਆਪਣੇ ਜੀਆਂ 'ਚ ਪਹੁੰਚਦਾ ਹੋ ਜਾਂਦਾ। ਸੈਕਿੰਡ ਚੀਜ਼ ਇਹ ਆ ਕਿ ਜਿਹੜੇ ਬੰਦੇ ਨੂੰ ਜੇਲ੍ਹ 'ਚ ਬੈਠੇ ਨੂੰ ਕਿਸਮਤ ਮਿਹਰਬਾਨ ਹੈ ਨਾ, ਪਿਰਮਲ ਵਗੈਰਾ ਜਿਹੜੇ ਸੀ ਉੱਤੇ ਰੁਲ ਗਏ, ਜੀ, ਜਗਦੇਵ ਸਿੰਘ ਕਮਾਲੂ, ਸਰਦੂਲ ਸਿਕੰਦਰ ਹੀ ਸੁਣੀ ਜਾਂਦੇ, ਕਹਿੰਦੇ ਜਗਦੇਵ ਕਮਾਲੂ ਦਿਨ ਬਹਾਰ। ਗਾਣਾ ਵੀ ਉਹਨੇ ਉਹ ਲਾਇਆ, ਕੱਖ ਨਹੀਂ ਉਹ ਪੱਲੇ ਸਰਦੂਲ ਦੇ, ਤੇ ਬੈਠਾ ਟੁੱਟੇ ਫੁੱਲਾਂ ਵਾਂਗੂ ਮੁਰਝਾ ਕੇ। ਉਹ ਤਾਂ ਟੁੱਟੇ ਫੁੱਲਾਂ ਵਾਂਗੂ ਮੁਰਝਾ ਕੇ ਬਹਿ ਗਏ ਆ, ਮੁੱਲ ਪਾ ਕੇ ਬਹਿ ਗਿਆ ਸੁਖਪਾਲ ਸਿੰਘ ਖਹਿਰਾ। ਕਿਸਮਤ ਮਿਹਰਬਾਨ ਹੋਵੇ, ਟਿਕਟ ਸਲਾਖਾਂ ਦੇ ਵਿੱਚ ਦੀ ਪਹੁੰਚ ਜਾਂਦੀ ਹੈ ਹਵਾਲਾਂ ਦੇ ਵਿੱਚ। ਸੱਚ ਆ, ਇਹ ਹਕੀਕਤ ਆ। ਕਰਮ ਬਹੁਤ ਵੱਡੀ ਚੀਜ਼ ਹੁੰਦੇ ਆ, ਤਾਂ ਉਹਨੇ ਆਪਣੇ ਮੁਕੱਦਰਾਂ ਦੇ ਬਲਬੂਤੇ ਤੇ, ਆਪਾਂ ਕਹਿ ਦਿੰਦੇ ਆ, ਪਰ ਕਈ ਵਾਰ ਮੁਕੱਦਰ ਵੀ ਤੁਹਾਡਾ ਤੁੱਕਾ ਲਵਾ ਦਿੰਦੇ ਆ। ਸੋ ਟਿਕਟ ਹਵਾਲਾਤ 'ਚ ਬੈਠੇ ਨੂੰ ਮਿਲ ਗਈ। ਹੁਣ ਦੂਜਾ ਫਾਇਦਾ ਇਹ ਹੋਏਗਾ ਕਿ ਪਛੜ ਰਹੇ ਸਨ ਪ੍ਰਚਾਰ ਪੱਖੋਂ, ਤਾਂ ਉੱਥੇ ਜਾ ਕੇ ਭੁਲੱਥ ਦੇ ਵਿੱਚ ਇੱਕ ਟੱਕਰ ਦਾ ਵੀ ਮੁੱਢ ਬਣ ਸਕਦੇ ਆ। ਟੱਕਰ ਉੱਥੇ ਵੀ ਐਤਕੀ ਜ਼ਬਰਦਸਤ ਹੈ, ਪਰ ਉਸ ਟੱਕਰ ਦੇ ਵਿੱਚ ਕੱਲੀ ਬੀਬੀ ਜਗੀਰ ਕੌਰ ਨਹੀਂ ਸਾਹਮਣੇ, ਰਾਣਾ ਗੁਰਜੀਤ ਦਾ ਇੱਕ ਖਾਸਮ ਖਾਸ ਬੰਦਾ ਵੀ ਸੁਖਪਾਲ ਖਹਿਰੇ ਨੂੰ ਢਾਉਣ ਵਾਸਤੇ ਇਹ ਪੂਰੇ ਜ਼ੋਰ ਸ਼ੋਰ ਦੇ ਨਾਲ ਲੱਗਾ ਪਿਆ। ਜੀ, ਜੀ, ਬੜੀਆਂ ਫਸਵੀਆਂ ਟੱਕਰਾਂ ਨੇ। ਜਸਬੀਰ ਡਿੰਪਾ ਵੀ ਹੁਣ ਤੁਰਨਗੇ ਕਹਿੰਦੇ ਬਗਾਵਤ ਦੀ ਰਾਹ ਦੇ ਉੱਤੇ। ਆਹੋ ਜੀ, ਉਹ ਕਹਿੰਦਾ ਮੇਰੇ ਕਾਕੇ ਨੂੰ ਦੇ ਦਿਓ ਖਾ ਟਿਕਟ, ਵਿਚਾਰੇ ਨੂੰ ਕੀ ਕਰਦੇ ਜੇ। ਟਿਕਟ ਤੇ ਇਹਨਾਂ ਨੇ ਸ਼ੁਨਸ਼ਣਾ ਬਣਾ ਰੱਖਿਆ, ਜਿਵੇਂ ਛੋਟੇ ਹੁੰਦੇ ਨੂੰ ਛਣਕਣਾ ਆਪਾਂ ਕਹਿ ਦਿੰਦੇ ਸੀ ਬੱਚੇ ਨੂੰ ਨਾ। ਉਹ ਤਾਂ ਅੱਜ ਦੇ ਬੱਚੇ ਤੇ ਹੋਰ ਹੀ ਖਿਡੌਣਿਆਂ ਨਾਲ ਖੇਡਦੇ, ਖਿਡੌਣਿਆਂ ਨਾਲ ਵੀ ਕਿੱਥੇ, ਤੇ 4-5 ਸਾਲ ਦੇ ਹੋ ਕੇ ਆ ਪਬਜੀ ਹੈ ਜੀ, ਆ ਫਾਇਰ ਫਰੀ ਹੈ, ਕਿ ਪਤਾ ਨਹੀਂ ਕਿਹੜੀ ਖੇਡਦੇ ਨੇ, ਬੋਯੋ ਹੋ ਗਿਆ, ਫਲਾਣਾ ਹੋ ਗਿਆ, ਗੇਮਾਂ ਹੀ ਅੱਗ ਲੱਗਣੀਆਂ ਬਦਲ ਗਈਆਂ। ਅੱਗੇ ਤੇ ਜਵਾਕ ਵਾਲਾ ਰੋਵੇ ਤੇ ਛਣਕਣਾ ਦੇ ਦਿੰਦੇ ਸਨ, ਛਣ 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 ਕਰਾਈ ਚੱਲ ਉੱਤੇ। ਤਾਂ ਇਹਨਾਂ ਨੇ ਤੇ ਛਣਕਣਾ ਸਮਝ ਲਿਆ ਕਿ ਸਾਡਾ ਕਾਕਾ ਰੋਂਦਾ ਜੀ, ਇੱਕ ਟਿਕਟ ਦਿਆ ਜੀ। ਹੱਦ ਹੋ ਗਈ ਯਾਰ, ਹੱਦ ਹੋ ਗਈ। ਆ ਯੂਪੀ ਦੇ ਵਿੱਚ ਰੀਤਾ ਬਹੁਗੁਣਾ ਜੋਸ਼ੀ, ਉਹ ਕਹਿੰਦੀ ਮੇਰਾ ਸੰਨਿਆਸ। ਆਖੇ ਕਿਉਂ ਮਾਤਾ ਜੀ, ਕੀ ਗੱਲ ਹੋ ਗਈ? ਮੇਰੇ ਪੁੱਤਰ ਨੂੰ ਟਿਕਟ ਨਹੀਂ ਦਿੰਦੇ ਭਾਰਤੀ ਜਨਤਾ ਪਾਰਟੀ ਵਾਲੇ। ਅੱਗ ਲੱਗੇ ਇਹੋ ਜੀ ਰਾਜਨੀਤੀ ਤੋਂ, ਮੈਂ ਕੀ ਲੈ ਦੇਣਾ? ਕਾਕਾ ਤੇ ਗੁੱਸੇ ਹੋਇਆ ਪਿਆ। ਦੱਸੋ, ਹੱਦ ਹੋ ਗਈ ਆ, ਹੱਦ ਹੋ ਗਈ ਆ। ਵੀ ਟਿਕਟ ਤੁਹਾਨੂੰ ਗਾਂ ਔਲਾਦ ਵਾਸਤੇ ਵੀ ਚਾਹੀਦੀ ਆ। IAS ਨਹੀਂ ਬਣਾਉਣਾ ਬੱਚੇ ਨੂੰ, IPS ਨਹੀਂ ਬਣਾਉਣਾ, ਸਾਇੰਟਿਸਟ ਨਹੀਂ ਬਣਾਉਣਾ, ਡਾਕਟਰ ਨਹੀਂ ਬਣਾਉਣਾ, ਬਣਾਉਣਾ ਤੇ ਲੀਡਰ ਹੀ ਬਣਾਉਣਾ। ਲੀਡਰ ਵਿੱਚ ਕੀ ਰੱਖਿਆ ਬਈ? ਕੀ ਰੱਖਿਆ? ਦੇਸ਼ ਦੀ ਸੇਵਾ 4th ਕਲਾਸ ਦਾ ਚੌਂਕੀਦਾਰ ਬਣ ਕੇ ਨਹੀਂ ਤੁਹਾਡਾ ਬੇਟਾ ਕਰ ਸਕਦਾ, ਜੇ ਦੇਸ਼ ਦੀ ਸੇਵਾ ਹੀ ਕਰਨੀ ਹੈ। ਚਲੋ ਉਹਨੂੰ ਕਹੇ ਮਿਊਨਿਸਪਲ ਕਮੇਟੀ ਦੇ ਵਿੱਚ ਲੱਗ ਸਫਾਈ ਕਰਿਆ ਕਰ, ਤੜਕੇ ਉੱਠ ਕੇ ਸੜਕਾਂ ਤੇ ਝਾੜੂ ਮਾਰਿਆ ਕਰ। ਇਹ ਕਿ ਦੇਸ਼ ਸੇਵਾ ਥੋੜੀ ਹੈ? ਥੋੜੀ ਹੈ।
ਇਹ ਪਤਾ ਨਹੀਂ ਕੀ ਗੱਲ ਹੈ। ਖੈਰ ਜਸਵੀਰ ਡਿੰਪਾ ਵੀ ਕਹਿੰਦਾ ਕਿ ਜੀ ਮੇਰੇ ਕਾਕੇ ਦਾ ਨਾਂ ਉਪਦੇਸ਼ ਆ, ਉਪਦੇਸ਼ ਗਿੱਲ, ਤੇ ਬਸ ਇੰਨਾ ਕੁ ਉਪਦੇਸ਼ ਕਰੋ ਕਿ ਉਹਨੂੰ ਟਿਕਟ ਦੇ ਕੇ ਨਿਹਾਲ ਕਰ ਦਿਓ। ਅੱਛਾ, ਉਹ ਟਿਕਟ ਜਿਹੜੀ ਆ ਉਹ ਰਮਨਦੀਪ ਸਿੱਕੀ ਉੱਥੇ ਬੈਠਾ ਰਿਹਾ 3-4 ਦਿਨ, ਦਿੱਲੀ ਜ਼ਿਆਦਾ ਦਿਨ ਹੀ ਬੈਠਾ ਰਿਹਾ ਜੇ, ਤੇ ਇੱਕ ਮਝੈਲ ਉੱਥੇ ਬੈਠਾ ਪਾਓ, ਮੈਨੂੰ ਉਹਦਾ ਵੀ ਪਤਾ, ਖੇਮ ਕਰਨ ਤੋਂ, ਮਹਿਮੂਦਪੁਰ ਤੋਂ, ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ। ਇੱਕ ਮਝੈਲ, ਦੋਨੇ ਮਝੈਲ ਉੱਥੇ ਬੈਠੇ ਸਨ, ਤੇ ਫਿਰ ਉਹ ਤੇ ਟਿਕਟ ਲੈ ਕੇ ਆ ਗਿਆ ਰਮਨਦੀਪ ਸਿੱਕੀ, ਪਰ ਉਹ ਲੈ ਕੇ ਆ ਗਿਆ ਤੇ ਜਸਵੀਰ ਡਿੰਪਾ ਅੱਜ ਇੱਕ ਟਵੀਟ ਕਰ ਦਿੰਦੇ ਆ। ਉਸ ਟਵੀਟ ਦੇ ਮਾਇਨੇ ਤੇ ਸਾਫ਼ ਸਮਝੇ ਜਾ ਸਕਦੇ ਆ। ਉਹ ਟਵੀਟ ਕੀ ਕਰਦੇ ਆ, ਉਹ ਕਹਿੰਦੇ ਆ ਕਿ ਜਦੋਂ ਵਫਾਦਾਰੀ, ਮਿਹਨਤ ਅਤੇ ਇਮਾਨਦਾਰੀ ਤੇ ਰੋਕੜ ਭਾਰੀ ਪਵੇ ਤਾਂ ਉਸ ਪਾਰਟੀ ਦਾ ਕੀ ਕਰਨਾ ਚਾਹੀਦਾ ਹੈ। ਹਾਏ ਟਿਕਟ, ਹਾਏ ਟਿਕਟ, ਤੇ ਕਿਤੇ ਮੈਨੂੰ ਮਿਲ ਜਾਏ ਟਿਕਟ। ਉਹ ਕਹਿੰਦੇ ਵੀ ਇਸ ਪਾਰਟੀ ਦਾ ਕੀ ਕਰੀਏ, ਵੀ ਜੇ ਤੇਰੇ ਬੋਝੇ ਚੋਂ ਬੋਝ ਕੇ ਟਿਕਟ ਪਾ ਦਿੰਦੇ ਕਿ ਲੈ ਜਸਵੀਰ ਸਿੰਘ ਭਾਊ ਜੀ ਲੈ ਕੇ ਤੇ ਤੁਰ ਜਾਓ ਮਾਝੇ ਨੂੰ, ਤੇ ਫੇਰ ਪਾਰਟੀ ਜ਼ਿੰਦਾਬਾਦ, ਪਾਰਟੀ ਜ਼ਿੰਦਾਬਾਦ। ਹੁਣ ਕਹਿੰਦੇ ਕਿ ਇਸ ਪਾਰਟੀ ਦਾ ਕੀ ਕਰੀਏ। ਭਾਈ ਤੁਸੀਂ ਵੇਖੋ, ਤੁਹਾਡੀ ਪਾਰਟੀ ਹੈ, ਤੁਹਾਡੀ ਪਾਰਟੀ ਹੈ, ਉਹਨੂੰ ਸਿਰ ਤੇ ਰੱਖਣਾ ਹੈ, ਉਹਨੂੰ ਸੁੱਟਣਾ ਹੈ, ਤੁਹਾਡਾ ਭਾਰ ਆ ਭਾਈ। ਉਹ ਜਿਵੇਂ ਕਹਿੰਦੇ ਹੁੰਦੇ ਸੀ ਨਾ ਕਿ ਹੈਲਮਟ ਵਾਲੀ ਮਸ਼ਹੂਰੀ ਕਿ ਭਾਈ ਮਰਜ਼ੀ ਹੈ ਆਪकी, आखिर सर भी है आपका, सिर भी ਤੁਹਾਡਾ ਤੇ ਮਰਜ਼ੀ ਵੀ ਤੁਹਾਡੀ ਹੈ। ਬਹਿਰਹਾਲ ਜਸਵੀਰ ਡਿੰਪਾ, ਜਗਮੋਹਨ ਕੰਗ, ਸਤਵਿੰਦਰ ਬਿੱਟੀ, ਧਾਵਨ ਬਾਜਵਾ, ਨਿਰਮਲ ਸ਼ਤਰਾਣਾ ਵਗੈਰਾ 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 ਬਥੇਰੇ ਹੈ ਜੀ, ਜਿਹੜੇ ਇਸ ਟਾਈਮ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਸੁਣਾ ਰਹੇ ਨੇ ਕਿ ਵੀ ਜਾਂ ਤੇ ਸਾਡੇ ਨਾਲ ਹਿਸਾਬ ਕਿਤਾਬ ਕਰੋ, ਨਹੀਂ ਤੇ ਫਿਰ ਅਸੀਂ ਤੁਹਾਡਾ ਹਿਸਾਬ ਕਿਤਾਬ ਹੈ ਜਿਹੜਾ ਉਹ ਵਿਗਾੜਾਂਗੇ। ਸਿੱਧੀ ਸਾਫ਼ ਸਪਸ਼ਟ ਗੱਲ ਹੈ। ਜੀ ਜੀ ਜੀ। ਅਗਲੀ ਗੱਲ ਕਰੀਏ, ਟਿਕਟ ਨਾ ਮਿਲਣ ਤੋਂ ਨਾਰਾਜ਼ ਮਨਜੀਤ ਸਿੰਘ ਮੰਨਾ ਭਾਜਪਾ 'ਚ ਸ਼ਾਮਲ। ਚਲੋ ਜੀ, ਚਲੋ ਇਹੀ ਗੱਲਾਂ ਰਹਿ ਗਈਆਂ ਨੇ, 24 ਘੰਟੇ ਆਹੀ ਕੁਛ ਆ। ਖੈਰ ਮਨਜੀਤ ਸਿੰਘ ਮੰਨਾ ਮੀਆਂਵਿੰਡ, ਮੰਨਾ ਮੀਆਂਵਿੰਡ ਕਹੋ ਨਾ, ਫੇਰ ਪਤਾ ਲੱਗੇਗਾ ਲੋਕਾਂ ਨੂੰ ਕਿ ਮੰਨੇ ਦੀ ਗੱਲ ਕੀਤੀ ਜਾ ਰਹੀ ਹੈ। ਮੰਨੇ ਦੇ ਵੀ ਚਰਚੇ ਜੋਰਾਂ ਸ਼ੋਰਾਂ ਦੇ ਨੇ ਮਾਝੇ ਦੇ ਵਿੱਚ, ਜੇ ਕੋਈ ਉਧਰ ਦਾ ਹੋਇਆ ਤੁਹਾਨੂੰ ਸੁਣਾਏਗਾ ਕਿਤੇ ਕੰਮ ਤੇ ਬੈਠਿਆਂ ਨੂੰ। ਖੈਰ ਮੰਨਾ ਵੈਸੇ ਚੀਜ਼ ਪਹੁੰਚੀ ਹੋਈ ਆ ਬਈ, ਇਹ ਗੱਲ ਤੇ ਮੰਨਣ ਵਾਲੀ ਹੈ। ਮੰਨਾ ਪਹੁੰਚੀ ਹੋਈ ਚੀਜ਼ ਆ, ਗੱਲ ਮੰਨਣ ਵਾਲੀ ਹੈ, ਕਿਉਂਕਿ ਇੱਕ ਸਧਾਰਨ ਜੇ ਨੌਜਵਾਨ ਨੂੰ ਇਹਨਾਂ ਨੇ ਟਿਕਟ ਦਿੱਤੀ ਸੀ 2002 ਦੇ ਵਿੱਚ, ਕੱਢ ਗਿਆ, ਖਡੂਰ ਸਾਹਿਬ ਤੋਂ ਕੱਢ ਗਿਆ। ਫੇਰ 7 ਚ ਦਿੱਤੀ, ਕੱਢ ਗਿਆ ਖਡੂਰ ਸਾਹਿਬ ਤੋਂ। ਕਮਾਲ ਦੀ ਗੱਲ ਆ। 12 ਚ ਕਹਿੰਦੇ ਤਿਉਹਾਰ ਹੋ ਜਾਊਗਾ, ਬਾਬਾ ਬਕਾਲਾ ਘੱਲ ਦਿੱਤਾ ਸੀ, ਬਾਬਾ ਬਕਾਲਾ ਸਾਹਿਬ। ਕਮਾਲ ਦੀ ਗੱਲ ਇਹ ਹੋਈ ਕਿ ਬੰਦਾ ਉੱਥੋਂ ਵੀ ਟਿਕਟ ਕੱਢ ਗਿਆ, ਸੀਟ ਕੱਢ ਗਿਆ। 17 ਚ ਹਰਗੋਬਿੰਦਪੁਰ ਸਾਹਿਬ ਘੱਲ ਦਿੱਤਾ ਨੇ, ਕਹਿੰਦੇ ਕਹਿਤ ਕੀ ਮੰਨਾ ਉੱਥੇ ਘੱਲੋ ਹਰਗੋਬਿੰਦਪੁਰ ਸਾਹਿਬ। 17 ਚ ਉੱਥੇ ਮਾਂਝੇ ਆ ਗਿਆ, ਮੰਨਾ ਮਾਂਝੇ ਆ ਗਿਆ। ਐਤਕੀ ਫੇਰ ਟਿਕਟ ਦੀ ਜੱਦੋਜਹਿਦ ਸੀਗੀ ਤੇ ਇਹਨਾਂ ਨੇ ਟਿਕਟ ਚੱਕ ਕੇ ਮੇਰੇ ਖਿਆਲ ਦੇ ਨਾਲ ਜਲਾਲ ਉਸਮਾਨ ਨੂੰ ਦੇ ਦਿੱਤੀ, ਤੇ ਇਹ ਸੀਗਾ ਨਾਰਾਜ਼। ਚਲੋ ਪੁਰਾਣੇ ਸਾਥੀਆਂ ਨੂੰ ਯਾਦ ਕੀਤਾ ਕਿ ਮਿੱਤਰੋ ਕਿਵੇਂ ਹੈ, ਉਹ ਕਹਿੰਦੇ ਆ ਜਾ। ਇਹ ਥੋੜਾ ਜਿਹਾ ਲੇਟ ਵੇਟ ਕਿਤੇ ਹੋਇਆ, ਘੰਟਾ 1.5 ਘੰਟਾ ਉਹਨਾਂ ਨੇ ਗਾਣਾ ਵਜਾ ਦਿੱਤਾ, ਕਬ ਆਏਗਾ ਮੇਰੇ ਬਨਜਾਰੇ, ਕਬ ਆਏਗਾ ਮੇਰੇ ਬਨਜਾਰੇ। ਬਸ ਪਰ ਘੰਟੇ 1.5 ਘੰਟੇ ਬਾਅਦ ਮੰਨਾ 3 ਵਾਰ ਦਾ ਅਕਾਲੀ ਵਿਧਾਇਕ ਹੈ ਜਿਹੜਾ, ਉਹ ਪਤਾ ਨਹੀਂ ਟਰੈਕਟਰ ਤੇ ਗਿਆ ਕਿ ਸਕੂਟਰ ਤੇ ਗਿਆ ਕਿ ਕਾਰ ਤੇ ਗਿਆ, ਜਾ ਕੇ ਉਹਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਿਆ। ਸੋ ਇੱਕ ਹੋਰ ਸਾਬਕਾ ਵਿਧਾਇਕ ਹੈ ਜਿਹੜਾ, ਉਹ ਜੁਆਇਨ ਕਰ ਗਿਆ ਭਾਰਤੀ ਜਨਤਾ ਪਾਰਟੀ। ਕਹਿੰਦੇ ਆ ਕਿ ਟਿਕਟ ਦੀ ਕਮਿਟਮੈਂਟ ਜਿਹੜੀ ਆ ਉਹ ਹੋ ਗਈ ਆ। ਟਿਕਟਾਂ ਭਾਰਤੀ ਜਨਤਾ ਪਾਰਟੀ ਤੁਹਾਨੂੰ ਪਤਾ ਹੀ ਹੈ ਨਵਾਜ਼ਦੀ ਹੈ, ਦਿੰਦੀ ਹੈ, ਔਰ ਉਹ ਤਾਂ ਆਪਾਂ ਦੇਖ ਹੀ ਰਹੇ ਹਾਂ ਕਿ ਉਹਨਾਂ ਦਾ ਫੋਕਸ ਹੈ ਜਿਹੜਾ ਇਸ ਵੇਲੇ ਸਿੱਖ ਚਿਹਰਿਆਂ ਤੇ ਵਿਸ਼ੇਸ਼ ਤੌਰ ਤੇ ਹੈ। ਬਿਲਕੁਲ ਬਿਲਕੁਲ ਜੀ, ਜ਼ੋਰ ਉਹਨਾਂ ਦਾ ਜਿਹੜਾ ਇਸੇ ਪਾਸੇ ਨੂੰ ਲੱਗਾ ਆ। ਇਹਨਾਂ ਦੀ ਗੱਲ ਕਰ ਲਈਏ, ਇਹਨਾਂ ਨੇ ਦੂਜੀ ਸੂਚੀ ਵੀ ਕਰਤੀ ਹੈ ਜੀ ਜਾਰੀ ਭਾਜਪਾ ਹਾਂਜੀ ਵਾਲਿਆਂ ਹਾਂਜੀ, ਨੇ। ਦੂਜੀ ਸੂਚੀ ਜਾਰੀ ਹੋ ਗਈ। ਹਾਂਜੀ ਹਾਂਜੀ, ਦੂਜੀ ਸੂਚੀ ਜਾਰੀ ਹੋ ਗਈ ਆ। ਇਹਦੇ ਵਿੱਚ ਕੁਝ ਵੱਡੇ ਨਾਮ ਹੈਗੇ ਨੇ ਜੀ, ਜਿਵੇਂ ਵਿਜੇ ਸਾਂਪਲਾ ਨੂੰ ਟਿਕਟ ਦੇ ਦਿੱਤੀ ਆ ਫਗਵਾੜੇ ਤੋਂ। ਵੈਸੇ ਤਾਂ ਲੰਮੀ ਚੌੜੀ ਸੂਚੀ ਹੈ, ਚਲੋ ਮੇਰੇ ਖਿਆਲ ਦੇ ਨਾਲ ਸਾਰੀ ਤੇ ਨਹੀਂ ਪੜ੍ਹਨੀ ਚਾਹੀਦੀ ਜੀ, ਔਰ ਪੜਾਂਗੇ ਵੀ ਤੇ ਮੇਰੇ ਖਿਆਲ ਦੇ ਨਾਲ ਕਾਫੀ ਟਾਈਮ ਜਾਇਆ ਹੋ ਜਾਣਾ ਆ। ਮੈਂ ਮੇਨ ਦੱਸ ਦੇਣਾ ਉਹਦੇ ਵਿੱਚੋਂ ਕਿ ਇੱਕ ਤੇ ਇਹ ਆ
ਕਿ ਗੁਰਦਾਸਪੁਰ ਤੋਂ ਪਰਮਿੰਦਰ ਗਿੱਲ ਨੂੰ ਮਿਲ ਗਈ, ਬਟਾਲੇ ਤੋਂ ਫਤਿਹ ਜੰਗ ਬਾਜਵਾ ਨੂੰ। ਵੱਡੇ ਨਾਮ ਤੁਹਾਨੂੰ ਮੈਂ ਗਿਣਾ ਦਿੰਦਾ ਜਿਹਦੇ ਚ ਆਪਣੀ ਕਿਉਰਿਓਸਿਟੀ ਰਹਿੰਦੀ ਹੈ ਹਮੇਸ਼ਾ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਵਿਜੇ ਸਾਂਪਲਾ ਫਗਵਾੜਾ ਤੋਂ, ਇਹ ਸ਼ਾਮ 84 ਤੋਂ ਜ਼ੋਰ ਲਾ ਰਹੇ ਸਨ, ਪਰ ਸ਼ਾਮ 84 ਤੋਂ ਬਾਜੀ ਮਾਰ ਗਿਆ ਬਰਨਾਲੇ ਵਾਲਾ ਗੱਭਰੂ, ਕੇ ਹੁਣ ਜਾ ਕੇ ਲੋ ਬਠਿੰਡੇ ਵਾਲਾ ਗੱਭਰੂ। ਉਹ ਅਕਾਲੀ ਦਲ ਸੰਯੁਕਤ ਲੈ ਗਿਆ ਸੀ ਉੱਥੇ, ਅਕਾਲੀ ਦਲ ਸੰਯੁਕਤ ਲੈ ਗਿਆ ਸੀਗਾ। ਬੜਾ ਹੈਰਾਨੀਜਨਕ ਫੈਸਲਾ ਸੀਗਾ ਉਹ ਵੀ। ਸ਼ਾਮ 84 ਤੋਂ ਇਹ ਪਰਿਵਾਰ ਜਦੋਂ ਜਦ ਕਰ ਰਿਹਾ ਸੀਗਾ ਤਾਂ ਇਹਨਾਂ ਨੂੰ ਟਿਕਟ ਮਿਲੀ ਹੈ ਫਗਵਾੜੇ ਤੋਂ। ਇਸ ਤੋਂ ਇਲਾਵਾ ਸਰਬਜੀਤ ਸਿੰਘ ਮੱਕੜ, ਇਹ ਵੀ ਇੱਕ ਸਾਬਕਾ ਅਕਾਲੀ MLA ਨੇ ਜਲੰਧਰ ਕੈਂਟ ਤੋਂ, ਜਿਹੜੇ ਪ੍ਰਗਟ ਸਿੰਘ ਦੇ ਉਲਟ ਲੜਦੇ ਰਹੇ ਨੇ। ਸੋ ਇਹ ਲੈ ਗਿਆ ਜਲੰਧਰ ਕੈਂਟ ਤੋਂ। ਰੋਪੜ ਤੋਂ ਇਕਬਾਲ ਸਿੰਘ ਲਾਲਪੁਰਾ, ਇਹ ਯਾਦ ਰੱਖਣ ਯੋਗ ਨਾਮ ਆ ਕਿ ਇਹ ਸਾਬਕਾ ਪੁਲਿਸ ਅਧਿਕਾਰੀ ਸੀ, ਲੇਖਕ ਸਨ, ਗੁਰਸਿੱਖ ਸਨ, ਔਰ ਇਸ ਤੋਂ ਇਲਾਵਾ ਹਾਲ ਦੇ ਵਿੱਚ ਹੀ ਇਹਨਾਂ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਵੀ ਥਾਪਿਆ ਗਿਆ ਸੀਗਾ। ਇੱਕ ਦੋ ਨਾਮ ਹੋਰ ਨੇ, ਜਿਵੇਂ ਮੋਗੇ ਤੋਂ ਡਾਕਟਰ ਹਰਜੋਤ ਕਮਲ ਨੂੰ ਇਹਨਾਂ ਨੇ ਨਵਾਜ਼ਿਆ ਟਿਕਟ ਦੇ ਨਾਲ। ਗੁਰੂ ਹਰਸਾਏ ਤੋਂ ਗੁਰਪ੍ਰਵੇਸ਼ ਸਿੰਘ ਸੰਧੂ ਹੈ ਜਿਹੜਾ, ਉਹ ਆ ਗਿਆ। ਜੇ ਆਪਾਂ ਅੱਗੇ ਵੇਖੀਏ ਲੰਬੀ ਜਿਹੜੀ ਕਿ ਹਮੇਸ਼ਾ ਹੌਟ ਬਣੀ ਰਹਿੰਦੀ ਹੈ ਸੀਟ, ਤਾਂ ਇੱਥੋਂ ਇਹਨਾਂ ਨੇ ਕਮਜ਼ੋਰ ਜਿਹਾ ਉਮੀਦਵਾਰ, ਵੈਸੇ ਹੈ ਤੇ ਪੁਰਾਣਾ ਟਕਸਾਲੀ ਹੈ ਇਹਨਾਂ ਦਾ, ਰਾਕੇਸ਼ ਢੀਂਗਰਾ ਮੈਦਾਨ ਦੇ ਵਿੱਚ ਉਤਾਰਿਆ। ਮੌੜ ਜਿੱਥੋਂ ਲੱਖਾ ਸਿਧਾਣਾ ਲੜ ਰਿਹਾ, ਉੱਥੇ ਇਹਨਾਂ ਦੇ ਤਰਜਮਾਨ ਦਿਆਲ ਸਿੰਘ ਸੋਢੀ ਨੂੰ ਇਹਨਾਂ ਨੇ ਥਾਂ ਦਿੱਤੀ ਹੈ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਵੱਡੇ ਨਾਮ ਆ, ਪਰ ਇਹਨਾਂ ਦੇ ਵਿੱਚੋਂ ਇੱਕ ਚਰਚਿਤ ਨਾਮ ਆ ਰਾਜਪੁਰੇ ਤੋਂ ਜਗਦੀਸ਼ ਕੁਮਾਰ ਜੱਗਾ, ਕੈਪਟਨ ਅਮਰਿੰਦਰ ਸਿੰਘ ਦਾ ਹੱਥ ਸੱਜਾ। ਉਹ ਟਿਕਟ ਲੈ ਗਿਆ ਰਾਜਪੁਰੇ ਤੋਂ, ਜਿੱਥੇ ਕਹਿੰਦੇ ਆ ਕਿ ਗੱਭਰੂ ਗਰੇਵਾਲ ਰਹਿੰਦਾ। ਜੀ ਜੀ ਜੀ। ਛੋਟੇਪੁਰ ਹੁਣੀ ਵੀ ਕਹਿੰਦੇ ਆਏ ਆ ਚਰਚਾ ਚ, ਅਕਾਲੀ ਦਲ ਚ ਆ ਗਏ ਤੇ ਮੁੜ ਕੇ ਵਾਪਸ। ਨਹੀਂ, ਉਹ ਤਾਂ ਬੜੇ ਚਿਰ ਦੇ ਅਕਾਲੀ ਦਲ ਜੁਆਇਨ ਕਰ ਲਈ, ਅਕਾਲੀ ਦਲ ਦੇ ਵਿੱਚੋਂ ਗਏ ਸਨ, ਜਿੱਥੋਂ ਤੁਰੇ ਤੇ ਉੱਥੋਂ ਹੀ ਆ ਮੁੜੇ। ਸੋ ਸੁੱਚਾ ਸਿੰਘ ਛੋਟੇਪੁਰ ਤੇ ਬਹੁਤ ਦਿਨ ਹੋ ਗਏ ਪਹਿਲਾਂ ਹੀ ਅਕਾਲੀ ਹੋ ਗਏ ਸਨ, ਤੇ ਉਹ ਪਹਿਲਾਂ ਵੀ ਅਕਾਲੀ ਹੀ ਸੀ। ਮੋਹਨ ਸਿੰਘ ਜੀ ਤੋੜ ਜਿਹੜੇ ਸੀਗੇ, ਉਹਨਾਂ ਦੇ ਦਿਮਾਗ ਤੇ ਹੈਗੇ ਨੇ, ਇੱਥੇ ਟਕਸਾਲੀ ਅਕਾਲੀ ਸੀਗੇ, ਤੇ ਸਮੇਂ ਨੇ ਮਾਰੇ, ਜਾਂ ਕਹਿ ਲਓ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਝੰਬੇ ਲੋਕ ਹੀ ਸੀਗੇ। ਤਾਂ ਇੱਥੇ ਔਰੰਗਜ਼ੇਬ ਕਹਿੰਦੇ ਹੁੰਦੇ ਸੀਗੇ ਪ੍ਰਕਾਸ਼ ਸਿੰਘ ਬਾਦਲ ਨੂੰ, ਇਹ ਉਹ ਲੋਕ ਹੈ ਜਿਹੜੇ ਯੂ ਟਰਨ ਮਾਰਦੇ ਆ ਵਿਚਾਰੇ ਕਦੇ ਨਾ ਕਦਾਈ। ਤੇ ਇਹ ਕਹਿੰਦੇ ਸੀ ਕਿ ਉਹਨਾਂ ਨੁਕਸਾਨ ਔਰੰਗਜ਼ੇਬ ਨੇ ਨਹੀਂ ਕੀਤਾ ਜਿੰਨਾ ਪ੍ਰਕਾਸ਼ ਸਿੰਘ ਬਾਦਲ ਨੇ ਪੰਥ ਦਾ ਕੀਤਾ। ਤੇ ਖੀਰੀ ਫੇਰ ਉਹਨਾਂ ਦੇ ਗੋਡੀ ਹੱਥ ਲਾ ਦਿੱਤੇ ਸੀ ਇਹਨਾਂ ਨੇ। ਅੱਜ ਕਾਗਜ਼ ਵੀ ਭਰ ਦਿੱਤੇ, ਲਓ ਚੇਤਾ ਆ ਗਿਆ ਜੀ ਸੁੱਚਾ ਸਿੰਘ ਛੋਟੇਪੁਰ ਨੂੰ। ਚਲੋ ਜੀ, ਵਧੀਆ। ਤੇ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਕੋਚੀ ਫੀਲਡ ਲਾਈਨ ਵਾਲਿਆਂ ਨੂੰ ਇਸ ਮੌਕੇ ਟਰੱਕ ਡਰਾਈਵਰ ਅਤੇ ਓਨਰ ਆਪਰੇਟਰ ਦੀ ਤੁਰੰਤ ਲੋੜ ਹੈ। ਸੋਲੋ ਡਰਾਈਵਰ ਨੂੰ 60 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕੈਲੀਫੋਰਨੀਆ